ਹੇਠਾਂ ਵੇਖ ਕੁਝ ਵੀ ਨਹੀਂ, ਉਹ ਉਜਾੜ ਰੜਾ ਮੈਦਾਨ ਏ, ਉਹ ਬੰਦਾ ਏ ਤੇ ਉਹ ਟੁੰਡ। ਪਰ ਹੁਣ ਤੇ ਟੁੰਡ ਉੱਤੇ ਉਹ ਪਖੇਰੂ ਵੀ ਬੈਠਾ ਹੋਇਆ ਏ। ਉਹ ਪਖੇਰੂ ਇੱਕ ਰੁੱਗ ਵੀ ਨਹੀਂ ਆਉਣਾ, ਤੂੰ ਬੰਦੇ ਵੱਲ ਧਿਆਨ ਕਰ। ਪੰਜਾਬੀ ਨਾਵਲ ਪਖੇਰੂ 6ਵੀਂ ਕਿਸ਼ਤ। ਉਜਾੜ ਮੈਦਾਨ, ਹੋਣ ਤੇ ਨਾ ਹੋਣ ਵਿਚਕਾਰ, ਵਜੂਦ ਅੰਦਰ, ਅੰਦਰਾਂ ਦੇ ਅੰਦਰ ਅਸਮਾਨੀ ਚੜੀ ਇੱਕ ਅਜਿਹੀ ਗੁੱਡੀ ਜਿਹਦੀ ਡੋਰ ਦਾ ਸਿਰਾ ਕੋਈ ਨਹੀਂ। ਤੇ ਇਸ ਮੈਦਾਨ ਵਿੱਚ ਬੰਦਾ ਨਾ ਪਰਿੰਦਾ, ਨਹੀਂ ਬੰਦਾ ਵੀ ਤੇ ਪਰਿੰਦਾ ਵੀ ਤੇ ਟੁੰਡ ਵੀ। ਨਾ ਬੰਦੇ ਨੇ ਜੇ ਬਿਲਾਈ ਤੇ ਨਾ ਪਖੇਰੂ ਨੇ ਚਿੰਝ ਖੋਲੀ। ਬੰਦਾ ਇਸ ਲਈ ਨਾ ਬੋਲਿਆ ਭਈ ਉਹ ਹਾਲੀ ਰੱਜ ਕੇ ਆਪਣੀ ਹਯਾਤੀ ਦੇ ਪਹਿਲੇ ਬੇਲੀ ਨੂੰ ਵੇਖਣਾ ਚਾਹੁੰਦਾ ਸੀ। ਜਿਸ ਦਿਹਾੜੇ ਉਹ ਇਸ ਮੈਦਾਨ ਵਿੱਚ ਆਇਆ, ਉਸੇ ਦਿਹਾੜੇ ਉਹਦੀ ਅਸਲ ਹਯਾਤੀ ਸ਼ੁਰੂ ਹੋਈ। ਉਹ ਇੱਥੇ ਪਾਕ ਹੋ ਕੇ ਆਇਆ ਸੀ, ਜੰਮ ਕੇ ਪਹਿਲਾ ਸਾਹ ਲੈਣ ਵਾਲੇ ਬਾਲਾਰ। ਉਹ ਉਹਦੀਆਂ ਅੱਖਾਂ ਸਾਹਵੇਂ ਆਉਣ ਵਾਲਾ ਪਹਿਲਾ ਜਾਨਵਰ ਸੀ। ਤੇ ਪਖੇਰੂ, ਉਹ ਤੇ ਬੋਲ ਹੀ ਨਹੀਂ ਸੀ ਸਕਦਾ। ਉਹਦਾ ਜੁੱਸਾ ਰਜ਼ਾਈ ਯਾਰ ਨਗੁਦ ਗੱਤਾ ਸੀ। ਚਿੰਆਂ ਦੀਆਂ ਸੂਈਆਂ ਨਾਲ ਉਹਦੇ ਖੰਭ ਖਿਲਰੇ ਹੋਏ ਸਨ ਵੱਟੋ ਵੱਟ, ਤੇ ਉਹਦੀ ਜਿਬ ਟੁੱਕ ਗੱਤੀ ਸੀ। ਬੰਦਾ ਪਖੇਰੂ ਵੱਲ ਵੇਖਦਾ ਤੇ ਉਹਨੂੰ ਚਾਮਲ ਚੜ ਜਾਂਦਾ। ਪਖੇਰੂ ਬੰਦੇ ਵੱਲ ਵੇਖਣ ਦਾ ਚਾਰਾ ਕਰਦਾ, ਪਰ ਉਹ ਤੇ ਬੋਲ ਹੀ ਨਹੀਂ ਸੀ ਸਕਦਾ। ਇੰਜ ਬੇਅੰਤ ਸਵੇਰਾਂ ਤੇ ਸ਼ਾਮਾਂ ਲੱਗੀਆਂ। ਹੌਲੀ ਹੌਲੀ ਪਖੇਰੂ ਦੇ ਖਿਲਰੇ ਹੋਏ ਖੰਭ ਜੁੜਨ ਲੱਗ ਪਏ। ਤਰੁੱਟੇ ਹੋਏ ਖੰਭਾਂ ਦੀ ਥਾਂ ਨਵੀਆਂ ਕਰੂੰਬਲਾਂ ਫੁੱਟੀਆਂ। ਉਹਦੇ ਫੱਟ ਮਿਲਣ ਲੱਗ ਪਏ। ਟੁੱਕੀ ਹੋਈ ਜਿਬ ਉੱਤੇ ਨਵਾਂ ਮਾਸ ਆ ਗਿਆ। ਟੁੰਡ ਉੱਤੇ ਡਿੱਗੇ ਲਹੂ ਦੇ ਤੁਬਕੇ ਸੁੱਕੇ। ਪਹਿਲਾਂ ਤਾਂਬੇ ਦੇ ਰੰਗ ਆ ਰੋਏ, ਫੇਰ ਕਾਲੇ, ਤੇ ਅਖੀਰ ਧੁੱਪਾਂ ਉਹਨਾਂ ਨੂੰ ਚੱਟ ਲਿਆ। ਇੱਕ ਸਵੇਰ ਆਈ ਤੇ ਪਖੇਰੂ ਨੇ ਚਿੰਝ ਖੋਲੀ। ਪਖੇਰੂ, ਮੈਂ ਪਖੇਰੂ ਹਾਂ। ਬੰਦਾ, ਮੈਂ ਬੰਦਾ ਹਾਂ। ਪਖੇਰੂ, ਤੂੰ ਐਸ ਉਜਾੜ ਮੈਦਾਨ ਵਿੱਚ ਕੀ ਕਰਨ ਆਇਆ ਹੈ? ਬੰਦਾ, ਪਹਿਲਾਂ ਤੂੰ ਦੱਸ, ਤੂੰ ਇੱਥੇ ਕੀ ਕਰਨ ਆਇਆ ਹੈ? ਪਖੇਰੂ, ਤੂੰ ਵੇਖਿਆ ਨਹੀਂ ਮੈਨੂੰ ਗਿਰਜਾਂ ਘੇਰਾ ਪਾ ਕੇ ਇੱਥੇ ਲਿਆ ਸੁੱਟਿਆ ਏ? ਬੰਦਾ, ਮੈਨੂੰ ਵੀ ਗਿਰਜਾਂ ਨੇ। ਇਹ ਪਖੇਰੂ ਮੈਂ ਪਹਿਲਾਂ ਵੀ ਤੇ ਕਿਧਰੇ ਵੇਖਿਆ ਸੀ, ਉਸ ਜਹਾਨ ਅੰਦਰ, ਪਰ ਕਿੱਥੇ? ਬੰਦੇ ਸੋਚਿਆ, ਮੈਂ ਇਹਦਾ ਜਾਣੂ ਹਾਂ, ਇਹਦਾ ਨਹੀਂ ਤੇ ਇਹਦੇ ਖੰਭਾਂ ਦੀ ਸ਼ੂਕਰ ਦਾ ਜਾਣੂ ਹਾਂ, ਪਰ ਕਿੱਥੇ? ਕਿਧਰੇ ਪਿਛਲੀ ਹਯਾਤੀ ਵਿੱਚ ਇੱਕ ਬੰਗਲਾ ਸੀ। ਲਾਨ ਦੀ ਸੁੱਕਮ ਸੁੱਕੀ ਘਾਹ ਵਿਚਕਾਰ ਇੱਕ ਰੁੱਖ, ਸਾਵੇ ਪੱਤਰਾਂ ਉੱਤੇ ਜਿਉਂਦੀਆਂ ਟਾਹਣਾਂ ਵਾਲਾ ਰੁੱਖ। ਇਹ ਬੰਗਲਾ ਇੱਕ ਅਜਿਹੇ ਯਾਰ ਦਾ ਸੀ ਜਿਹਨੂੰ ਹਾਲੀ ਬੰਦੇ ਤੇ ਆਪਣੇ ਵਿਚਕਾਰ ਧਨ ਦੀ ਵਿੱਥ ਦਾ ਵਿਸ ਨਹੀਂ ਸੀ ਚੜਿਆ। ਉਹ ਰਲ ਕੇ ਯਾਰਾਂ ਨਾਲ ਦਾਰੂ ਪੀਂਦੇ, ਤੇ ਜਦੋਂ ਸਭੋ ਲੋਕੀ ਬਾਹਰ ਤੋਂ ਵੱਖ ਹੋ ਕੇ ਆਪਣੇ ਅੰਦਰ ਝਾਤੀਆਂ ਮਾਰਨ ਲੱਗ ਪੈਂਦੇ, ਉਹ ਬੂਹਾ ਖੋਲ ਕੇ ਲਾਨ ਵਿੱਚ ਆ ਜਾਂਦਾ। ਲਾਨ ਵਿੱਚ ਸਾਵੇ ਪੱਤਰਾਂ ਤੇ ਜਿਉਂਦੀਆਂ ਟਾਹਣਾਂ ਵਾਲਾ ਰੁੱਖ ਸੀ। ਬੰਦੇ ਦੇ ਤਰਿਹਾਏ ਹੋਏ ਹੱਥ ਮੁੱਢ ਨੂੰ ਜੱਫਾ ਮਾਰ ਲੈਂਦੇ, ਤੇ ਉਹ ਕੰਨ ਲਾ ਕੇ ਉਹਦੇ ਸਾਵੇ ਸਾਹ ਸੁਣਦਾ ਰਹਿੰਦਾ। ਇਹ ਰੁੱਖ ਵੀ ਜਿਉਂਦਾ ਏ ਮੇਰੇ ਯਾਰ, ਪਰ ਮੈਂ ਪੱਤਰਾਂ ਟਾਹਣਾਂ ਬਾਜ ਕਿਉਂ ਆ? ਪਹਿਲੋ ਪਹਿਲ ਤੇ ਉਹ ਰੁੱਖ ਨੂੰ ਇਸ ਲਈ ਜੱਫੇ ਮਾਰਦਾ ਜੇ ਉਹਨੂੰ ਉਹਦੇ ਵਿੱਚੋਂ ਪਿਆਰ ਦੀ ਮਹਿਕ ਤੇ ਸਜਰੀ ਬਾਸ ਆਉਂਦੀ ਸੀ, ਜੇ ਉਹ ਇਹਨਾਂ ਖੁਸ਼ਬੂਆਂ ਦਾ ਭੁੱਖਾ ਸੀ। ਤੇ ਫੇਰ ਇੱਕ ਰਾਤੀ ਜਦੋਂ ਚੰਨ ਦੀ ਚਾਨਣੀ ਕੁੱਲ ਕਾਇਨਾਤ ਨੂੰ ਇੰਜ ਚਿੱਟੀ ਧੂੜ ਨਾਲ ਧੂੜਿਆ ਹੋਇਆ ਸੀ, ਜਿਵੇਂ ਰੂਹ ਪਿੰਜਣ ਵਾਲੇ ਦੀ ਕੋਠੜੀ ਚਿੱਟੀ ਦੁੱਧ ਹੁੰਦੀ ਏ, ਉਹਨੇ ਰੁੱਖ ਨੂੰ ਏਡਾ ਘੁੱਟ ਕੇ ਗਲ ਨਾਲ ਲਾਇਆ। ਉਸ ਦਿਹਾੜੇ ਉਹ ਗਿਰਜਾਂ ਤੇ ਚਿੱਟੀ ਕੰਧ ਤੋਂ ਬਾਹਲਾ ਅੱਕ ਗਿਆ ਸੀ। ਏਡਾ ਘੁੱਟ ਕੇ ਜੂਣਾ ਦਿੱਤਾ ਸੀ ਜਿਵੇਂ ਪੱਕੀ ਬੇਰੀ ਨੂੰ ਜੂਣੀ ਦਾ ਏ। ਜੋਬਨ ਇੱਕ ਬੇਰੀ ਪਈ। ਪਹਿਲਾਂ ਰੁੱਖ ਦੇ ਸੁੱਕੇ ਹੋਏ ਪੱਤਰ ਸੂਈ ਬਰਫ਼ਹਾਰ ਉਹਦੇ ਉੱਤੇ ਵਸੇ। ਫੇਰ ਨਵੇਂ ਨਕੋਰ ਕਾਗਜ਼ ਦੇ ਖੜਾਕਾਰ ਆਵਾਜ਼ ਆਈ। ਰੁੱਖ ਦੇ ਪੱਤਰਾਂ ਵਿੱਚ ਲੁਕ ਕੇ ਸੁੱਤਾ ਹੋਇਆ ਇੱਕ ਪਖੇਰੂ ਖੰਭ ਖੜਕਾਉਂਦਾ ਉੱਡ ਗਿਆ। ਰੁੱਖ ਦੀ ਜਿਵੇਂ ਹਯਾਤੀ ਨਿਚੜ ਗਈ ਹੋਵੇ। ਦੂਜੀ ਰਾਤੀ ਫੇਰ ਉਹ ਰੁੱਖ ਕੋਲ ਜਾ ਕੇ ਖਲੋ ਰਿਹਾ। ਐਸ ਪਖੇਰੂ ਨੂੰ ਇੰਜ ਸੁੱਖ ਚੈਨ ਨਾਲ ਸੌਣ ਦਾ ਕੀ ਹੱਕ ਏ, ਜੇ ਮੈਨੂੰ ਨਹੀਂ ਤੇ? ਉਹਨੇ ਜੱਫਾ ਮਾਰ ਕੇ ਰੁੱਖ ਨੂੰ ਹਿਲਾਇਆ ਤੇ ਪਖੇਰੂ ਫੇਰ ਉਡਾਰੀ ਮਾਰ ਕੇ ਨਜ਼ਰਾਂ ਤੋਂ ਓਹਲੇ ਹੋ ਗਿਆ। ਉਹਨੇ ਹਰ ਰਾਤ ਇਹੋ ਕਸਬ ਕਰਨਾ ਸ਼ੁਰੂ ਕਰ ਦਿੱਤਾ। ਤੇ ਫੇਰ ਇੰਜ ਹੋਇਆ ਭਈ ਇੱਕ ਰਾਤੀ ਉਹਨੇ ਰੁੱਖ ਨੂੰ ਜੂਣਾ ਦਿੱਤਾ, ਪਰ ਕੁਝ ਵੀ ਨਾ ਹੋਇਆ। ਖੰਭਾਂ ਦੀ ਸ਼ੂਕਰ ਕੰਨੀ ਨਾ ਪਈ, ਨਾ ਪੱਤਰ ਡਿੱਗੇ। ਪਖੇਰੂ ਉਸ ਰੁੱਖ ਵਿੱਚ ਬਹਿਣਾ ਛੱਡ ਦਿੱਤਾ ਸੀ। ਪਖੇਰੂ ਦਿਲ ਵਿੱਚ, ਉਹ ਪਖੇਰੂ ਮੈਂ ਸਾਂ। ਬੰਦਾ ਦਿਲ ਵਿੱਚ, ਮੈਨੂੰ ਪਤਾ ਏ ਹੁਣ ਤੇ ਉਹ ਦੋ ਹੋ ਗਏ ਨੇ। ਕਦੋਂ ਵੇਲਾ ਆਵੇਗਾ? ਕਦੋਂ?
ਹੌਸਲਾ ਰੱਖ, ਜਿੰਨਾ ਬਾਹਲਾ ਉਡੀਕੇਗਾ ਤੇਰੀ ਦੌਣ ਤੇ ਰੱਤ ਦਾ ਪੋਚਾ ਓਨਾ ਹੀ ਗੂੜਾ ਹੋਵੇਗਾ। ਹਾਲੀ ਵੇਲਾ ਨਹੀਂ ਆਇਆ। ਗਿਰਜਾਂ ਦਾ ਪਰਛਾਵਾਂ ਬੰਦੇ ਉੱਤੇ ਵਿਛਿਆ ਤੇ ਅੱਖ ਝਮਕਣ ਤੋਂ ਅਗਦੋਂ ਦੂਰ ਹੋ ਗਿਆ। ਉਹਨੇ ਦੌਣ ਉੱਚੀ ਕਰਕੇ ਅਸਮਾਨ ਵੱਲ ਵੇਖਿਆ। 2 ਗਿਰਜਾਂ, ਪਰ ਏਡੀਆਂ ਦੁਰਾਡੀਆਂ ਜੇ ਉਹਨਾਂ ਦੇ ਹੋਣ ਦਾ ਯਕੀਨ ਵੀ ਨਹੀਂ ਸੀ ਆਉਂਦਾ। ਪਖੇਰੂ, ਕੀ ਵੇਖਣਾ ਹੈ ਪਿਆ? ਬੰਦਾ, ਗਿਰਜਾਂ। ਪਖੇਰੂ, ਹਾਲੀ ਦੂਰ ਨੇ, ਪਰ ਅਖੀਰ ਇਹਨਾਂ ਨੇੜੇ ਹੋਣਾ ਹੈ। ਤੂੰ ਇਹਨਾਂ ਦੇ ਅਪੜਨ ਤੋਂ ਪਹਿਲਾਂ ਮੇਰੇ ਨਾਲ ਰੱਜ ਕੇ ਗੱਲਾਂ ਕਰ ਲੈ। ਬੰਦਾ ਦਿਲ ਵਿੱਚ, ਇਹੋ ਮੈਂ ਚਾਹਨਾ। ਪਖੇਰੂ, ਤੂੰ ਮੈਨੂੰ ਇਹ ਦੱਸ, ਐਸ ਉਜਾੜ ਮੈਦਾਨ ਵਿੱਚ ਕੀ ਲੋੜਨ ਆਇਆ ਹੈ? ਕੀ ਢੂੰਡਣਾ ਹੈ ਪਿਆ? ਤੈਨੂੰ ਕਾਹਦੀ ਤਲਾਸ਼ ਏ? ਉਸ ਜਹਾਨ ਵਿੱਚ ਕਾਮਯਾਬੀ ਦੇ ਗੁਰਾਂ ਦਾ ਖੋਜ ਲਾਉਣ ਲਈ ਇੱਥੇ ਅਪੜ ਗਿਆ ਹੈ, ਜਾਂ ਐਡਾ ਡਰਾਕਲ ਹੈ ਜੇ ਉਸ ਜਹਾਨ ਦੇ ਵਸੇਵੀਆਂ ਕੋਲੋਂ ਚੁੰਡ ਛੁਡਾ ਕੇ ਇੱਥੇ ਭੱਜ ਆਇਆ ਹੈ? ਬੰਦਾ, ਇਹ ਪਖੇਰੂ, ਇਹ ਮੇਰਾ ਪਹਿਲਾ ਜਿਉਂਦਾ ਜਾਗਦਾ ਬੇਲੀ ਵੀ ਮੈਨੂੰ ਫਰਾਰੀਅਤ ਪਸੰਦੀ ਦਾ ਇਲਜ਼ਾਮ ਦਿੰਦਾ ਏ। ਖਬਰੇ ਐਸ ਲਈ ਜੇ ਮੈਂ ਇਹਨੂੰ ਰੁੱਖ ਵਿੱਚੋਂ ਉਡਾ ਛੱਡਿਆ ਸੀ। ਕਾਮਯਾਬੀ ਦਿਆਂ ਗੁਰਾਂ ਦਾ ਖੋਜ ਲੈਣਾ ਉੱਕਾ ਔਖਾ ਨਹੀਂ। ਰੱਤ ਬੱਗੀ ਕਰ ਲਓ ਤੇ ਆਪੋ ਆਪ ਸਮਝ ਵਿੱਚ ਆ ਜਾਂਦੇ ਨੇ। ਤੇ ਮੈਂ ਡਰਾਕਲ ਵੀ ਨਹੀਂ ਜੇ ਪੂਰੇ 40 ਵਰੇ ਉਸ ਜਹਾਨ ਦੇ ਵਸੇਬੀਆਂ ਵਿੱਚ ਰੁੱਝਿਆ ਰਿਹਾ। ਪਖੇਰੂ, ਤੇ ਫਿਰ ਇੱਥੇ ਕਿਵੇਂ ਆ ਗਿਆ ਏ? ਕਿਵੇਂ ਅਪੜਿਆ ਏ? ਬੰਦਾ, ਬਸ ਇੰਜ ਕਿਆਸ ਕਰ ਲੈ, ਜੇ ਮੈਂ ਇੱਕ ਸ਼ਾਮੀ ਘਰ ਮੁੜਿਆ 15 ਜਨਾਜ਼ੇ ਵੇਖ ਕੇ, ਹਮੇਸ਼ਾ ਹਰ ਘਰ ਵਾਲੀ ਦੇ ਮੱਥੇ ਉੱਤੇ ਲੀਕਾਂ ਦਾ ਜਾਲ ਤਣਿਆ ਹੋਇਆ ਸੀ। ਕੁਝ ਮੇਰਾ ਵੀ ਖਿਆਲ ਕਰੋ, ਕੋਈ ਤੇ ਮੇਰਾ ਖਿਆਲ ਕਰੇ। ਮੈਂ ਸਾਹ ਲੈਂਦਾ ਹਾਂ, ਜੇ ਸਾਹ ਲੈਂਦਾ ਹਾਂ, ਜੇ ਸਾਹ ਲੈਂਦਾ ਤੇ ਜਿਉਂਦਾ ਹਾਂ, ਤੇ ਜਿਉਂਦੇ ਬੰਦੇ ਨੂੰ ਪਿਆਰ ਦੀ ਲੋੜ ਹੁੰਦੀ ਏ। ਮੈਨੂੰ ਫਿਟਕਾਰ ਨਾ ਦਿਓ। ਪਰ ਉਸ ਬਾਗਾਂ ਵਾਲੀ ਦੇ ਮੱਥੇ ਉੱਤੇ ਤੇ ਮੇਰੇ ਲਈ ਸਦਾ ਦੀ ਨਾਪਸੰਦੀ ਤੇ ਬਿਜ਼ਾਰੀ ਦੀਆਂ ਖੈਲਾਂ ਦਾ ਹੜ ਆਇਆ ਹੋਇਆ ਸੀ। ਕਦੋਂ ਤੀਕ ਗਿਰਜਾਂ ਦੀਆਂ ਚੁੰਝਾਂ ਮੈਨੂੰ ਧਿੱਕ ਕੇ ਘਰ ਅਪੜਾਉਂਦੀਆਂ ਸਨ, ਪਰ ਉੱਥੇ ਵੀ ਮੈਨੂੰ ਇੱਕ ਹੋਰ ਗਿਰਜ। ਮੈਂ ਮੰਜੀ ਉੱਤੇ ਲੰਮਾ ਪੈ ਰਿਹਾ ਤੇ ਆਪਣੀ ਚਿੱਟੀ ਕੰਧ ਵੱਲ ਵੇਖਣ ਲੱਗ ਪਿਆ। ਚਿੱਟੀ ਕੰਧ ਜਿਹੜੀ ਮੇਰੀ ਸਦਾ ਦੀ ਸੱਜਣ ਸੀ। ਮੇਰੀ ਘਰ ਵਾਲੀ ਦੀ ਆਵਾਜ਼ ਉਸ ਸ਼ਾਮੀ ਏਡੀ ਤ੍ਰਿਖੀ ਸੀ ਜੇ ਮੇਰੇ ਕੰਨਾਂ ਦੇ ਪਰਦੇ ਪਾਟ ਗਏ। ਉਹਨਾਂ ਵਿੱਚੋਂ ਰੱਤ ਦੇ ਪਰਨਾਲੇ ਛੁੱਟੇ। ਅੱਖਾਂ ਸੁੱਜ ਕੇ ਬੇਰਾਰ ਹੋ ਗਈਆਂ। ਮੇਰਾ ਦਿਮਾਗ ਬੁਕਾਨੇਹਾਰ ਫੁੱਲਣ ਲੱਗ ਪਿਆ। ਮੈਂ ਚਿੱਟੀ ਕੰਧ ਵੱਲ ਵੇਖਦਾ ਰਿਹਾ ਤੇ ਫੇਰ ਹੌਲੀ ਹੌਲੀ ਘਰ ਵਾਲੀ ਦੀ ਆਵਾਜ਼ ਕਿਧਰੇ ਦੁਰਾਡੀ ਰਹਿ ਗਈ। ਕੁੱਲ ਜਹਾਨ ਪਿੱਛੇ ਰਹਿ ਗਿਆ। ਮੈਂ ਚਿੱਟੀ ਕੰਧ ਵੱਲ ਵੇਖਦਾ ਰਿਹਾ ਤੇ ਹੌਲੀ ਹੌਲੀ ਹਰ ਸ਼ੈ ਤੋਂ ਵੱਖ ਹੋ ਗਿਆ। ਸਭਾ ਕੁਝ ਪਿਛਾਂ ਰਹਿ ਗਿਆ। ਉਸ ਜਹਾਨ ਦਾ ਸਮੁੰਦਰੀ ਜਹਾਜ਼ ਡੁੱਬ ਗਿਆ ਤੇ ਸਮੁੰਦਰ ਉੱਤੇ ਹਰ ਪਾਸੇ ਖਾਮੋਸ਼ੀ ਦਾ ਰਾਜ ਹੋ ਗਿਆ। ਖਾਮੋਸ਼ੀ, ਵੀਰਾਨੀ, ਇਕਲਾਪਾ। ਮੈਂ ਭੱਜ ਆਇਆ ਹਾਂ ਜਾਂ ਮੈਨੂੰ ਬਜਾ ਛੜਿਆ ਗਿਆ ਏ, ਮੈਨੂੰ ਕੁਝ ਪਤਾ ਨਹੀਂ। ਬਸ ਇੱਕ ਪਲ ਮੈਂ ਮੰਜੀ ਉੱਤੇ ਲੰਮਾ ਪਿਆ ਚਿੱਟੀ ਕੰਧ ਵੱਲ ਵੇਖਦਾ ਰਿਹਾ ਸਾਂ ਤੇ ਦੂਜੇ ਪਲ ਇੱਥੇ ਸਾਂ, ਐਸ ਉਜਾੜ ਮੈਦਾਨ ਵਿੱਚ ਕੱਲਮ ਕੱਲਾ। ਚਿੱਟੀ ਕੰਧ ਤੇ ਉਜਾੜ ਮੈਦਾਨ ਵਿਚਕਾਰ ਦੇ ਸਫ਼ਰ ਦੀ ਮੈਨੂੰ ਕੋਈ ਹੋਸ਼ ਨਹੀਂ। ਪਰ ਇਹ ਦੱਸ, ਮੈਂ ਤੇ ਇੱਥੇ ਆ ਖਲੋਤਾ ਜਾਂ ਮੈਨੂੰ ਇੱਥੇ ਧਿੱਕ ਦਿੱਤਾ ਗਿਆ ਹੈ? ਤੂੰ ਇੱਥੇ ਕੀ ਕਰਨ ਆਇਆ ਹੈ? ਪਖੇਰੂ, ਸਭੋ ਕੁਝ ਵੇਖ ਕੇ ਵੀ ਪੁੱਛਣਾ ਏ। ਗਿਰਜਾਂ ਮੇਰੀਆਂ ਵੈਰੀ ਸਨ। ਬੰਦਾ, ਪਰ ਗਿਰਜਾਂ ਸਾਰਿਆਂ ਦੀਆਂ ਵੈਰੀ ਤੇ ਨਹੀਂ ਹੁੰਦੀਆਂ। ਇਸ ਜਹਾਨ ਵਿੱਚ ਜਾਂ ਖਬਰੇ ਉਸ ਜਹਾਨ ਅੰਦਰ ਲੱਖਾਂ ਪਖੇਰੂ ਹੋਣਗੇ, ਉਹਨਾਂ ਦੀਆਂ ਵੈਰੀ ਕਿਉਂ ਨਹੀਂ? ਤੇਰੇ ਖੇੜੇ ਕਿਉਂ ਪੈ ਗਈਆਂ ਨੇ? ਪਖੇਰੂ ਹੱਸ ਕੇ, ਮੇਰੇ ਖੇੜੇ ਇਸ ਲਈ ਪੈ ਗਈਆਂ ਨੇ ਜੇ ਮੈਂ ਆਪਣੀ ਉਡਾਰ ਤੋਂ ਵੱਖ ਹਾਂ। ਬੰਦਾ, ਮੈਂ ਵੀ ਵੱਖ ਹਾਂ, ਪਰ ਤੈਨੂੰ ਕਿਹਨੇ ਵੱਖ ਕੀਤਾ? ਪਖੇਰੂ, ਮੈਂ ਆਪ ਆਪਣੇ ਆਪ ਨੂੰ ਵੱਖ ਕੀਤਾ। ਬੰਦਾ, ਪਰ ਕਿੰਜ? ਪਖੇਰੂ, ਇੱਕ ਵਾਰੀ ਜੱਗ ਦੇ ਕੁੱਲ ਪਖੇਰੂਆਂ ਦਾ ਇਕੱਠ ਹੋਇਆ। ਉਹਨਾਂ ਦਾ ਜਿਨ੍ਹਾਂ ਦੇ ਨਾਂ ਸਨ ਤੇ ਉਹਨਾਂ ਦਾ ਵੀ ਜਿਨ੍ਹਾਂ ਦਾ ਕੋਈ ਨਾਂ ਨਹੀਂ ਸੀ। ਅਤਾਰ ਦੀ ਕਿਤਾਬ ਮੰਤਕ ਉਤਾਇਰ ਵਿੱਚ ਵੀ ਇਹਦਾ ਜ਼ਿਕਰ ਹੈ, ਪਰ ਦੂਜੇ ਰੰਗ ਵਿੱਚ। ਉੱਥੇ ਹੁਦ ਆਇਆ ਜਿਹਨੂੰ ਇਸ ਗੱਲ ਦਾ ਮਾਣ ਸੀ ਜੇ ਉਹਨੇ ਰੱਬ ਦੇ ਸੱਚੇ ਨਬੀ ਸੁਲੇਮਾਨ ਨੂੰ ਮੁਲਕ ਹਬਸ਼ਾ ਦਾ ਰਾਹ ਵਿਖਾਇਆ ਸੀ। ਗਾਲੜ ਵੀ ਆਇਆ ਜਿਹਨੂੰ ਇਸ ਗੱਲ ਦਾ ਚਾਮਲ ਸੀ ਜੇ ਉਹ ਮੂਸਾ ਦਾ ਬੇਲੀ ਰਿਹਾ ਸੀ। ਤੋਤਾ ਵੀ ਅਪੜਿਆ। ਮੈਂ ਖਿਜ਼ਰਾਰ ਸਬਜ਼ ਪੋਸ਼ ਹਾਂ,
ਉਹਨੇ ਫਖਰ ਨਾਲ ਸੀਨਾ ਫੁਲਾ ਕੇ ਆਖਿਆ। ਬੁਲਬੁਲ ਆਪਣੇ ਆਪ ਨੂੰ ਦਾਊਦ ਦੇ ਸੰਗ ਦਾ ਵਾਰਸ ਆਖਦੀ ਸੀ। ਗੁੱਗੀ ਨੂੰ ਇਸ ਗੱਲ ਦਾ ਮਾਣ ਸੀ ਭਈ ਉਹ ਵੱਡੇ ਹੜ ਪਿੱਛੋਂ ਨੂਹ ਕੋਲ ਜ਼ੈਤੂਨ ਦੀ ਪੱਤੀ ਲੈ ਕੇ ਗਈ ਤਾਂ ਉਹਨੂੰ ਪਤਾ ਲੱਗਾ ਭਈ ਪਾਣੀਆਂ ਵਿੱਚੋਂ ਖੁਸ਼ਕੀ ਦੇ ਟੋਟੇ ਸਿਰ ਕੱਢਿਆ ਏ। ਮੋਰਨੀ ਖੰਭਾਂ ਦੀ ਰਾਂਗਲੀ ਪੱਖੀ ਖੋਲੀ ਜੇ ਉਹ ਆਪਣੇ ਆਪ ਨੂੰ ਪਖੇਰੂਆਂ ਦਾ ਜਿਬਰੀਲ ਆਖਦੀ ਸੀ। ਬੰਦਾ, ਤੇ ਤੈਨੂੰ ਕਿਸ ਗੱਲ ਦਾ ਮਾਣ ਸੀ? ਪਖੇਰੂ, ਬਸ ਇਹੋ ਤੇ ਫਰਕ ਸੀ। ਮੇਰੇ ਕੋਲ ਮਾਣ ਕਰਨ ਵਾਲੀ ਕੋਈ ਗੱਲ ਵੀ ਨਹੀਂ ਸੀ, ਬਸ ਮੈਂ ਇੱਕ ਪਖੇਰੂ ਸਾਂ। ਬੰਦਾ ਦਿਲ ਵਿੱਚ, ਇਹੋ ਤੇ ਮਾਣ ਕਰਨ ਵਾਲੀ ਗੱਲ ਏ ਕਮਲਿਆ, ਮੈਨੂੰ ਵੀ ਨਿਰਾ ਬੰਦਾ ਹੋਣ ਤੇ ਮਾਣ ਏ। ਪਖੇਰੂ ਹੁੱਦ ਬੋਲਿਆ, ਕੁੱਲ ਜੱਗ ਦੇ ਜਾਨਵਰਾਂ ਦੇ ਪ੍ਰਧਾਨ ਹੁੰਦੇ ਨੇ, ਵੱਡੇ ਹੁੰਦੇ ਨੇ, ਪਰ ਸਾਡੇ ਕੋਈ ਵੀ ਨਹੀਂ। ਆਓ ਸਾਰੇ ਰਲ ਕੇ ਆਪਣੇ ਪ੍ਰਧਾਨ ਦਾ ਖੋਜ ਲਾਈਏ, ਸੱਚ ਨੂੰ ਢੂੰਢੀਏ। ਮੈਨੂੰ ਇਲਮ ਹੈ ਭਈ ਸੱਚ ਸਾਡਾ ਪ੍ਰਧਾਨ, ਸਾਡਾ ਵੱਡਾ ਕਾਫ ਦਿਆਂ ਪਹਾੜਾਂ ਪਿੱਛੇ ਰਹਿੰਦਾ ਏ ਤੇ ਉਸ ਸੱਚ ਦਾ ਨਾਂ ਸੀ ਮੁਰਗ ਹੈ। ਬੰਦਾ ਦਿਲ ਵਿੱਚ, ਮੇਰੇ ਇੱਕ ਯਾਰ ਦਮਾਮੰਦ ਵੇਖੀ ਸੀ ਜਿੱਦੀ ਟੀਸ਼ੀ ਉੱਤੇ ਆਖਦੇ ਨੇ ਭਈ ਸੀ ਮੁਰਗ ਰਹਿੰਦਾ ਏ, ਪਰ ਉਹ ਕਾਫ ਦੀ ਪਹਾੜੀ ਤੇ ਨਹੀਂ। ਪਖੇਰੂ, ਪਰ ਸੀ ਮੁਰਗ ਤੀਕਰ ਅਪੜਨ ਲਈ ਰਾਵਾਂ ਔਖੀਆਂ ਸਨ ਤੇ ਸਾਡੇ ਵਿੱਚੋਂ ਕਿਸੇ ਨੂੰ ਮਰਨ ਦਾ ਸ਼ੌਕ ਨਹੀਂ ਸੀ। ਸਭਾਂ ਪਖੇਰੂਆਂ ਬਹਾਨੇ ਬਣਾਏ। ਕਿਸੇ ਆਖਿਆ ਮੈਨੂੰ ਸੱਚ ਦੀ ਕੀ ਲੋੜ ਏ, ਮੈਂ ਚੰਗਾ ਖਾਨਾ ਚੰਗਾ ਹਡਾਨਾ, ਮੈਂ ਸੱਚ ਨੂੰ ਕੀ ਕਰਨਾ ਏ। ਕਿਸੇ ਆਖਿਆ ਔਖੀਆਂ ਰਾਵਾਂ ਵਿੱਚ ਜੇ ਮੌਤ ਨੇ ਝੁੱਪ ਲਿਆ ਤੇ ਫੇਰ। ਇੱਕ ਨੇ ਸਵਾਲ ਕੀਤਾ, ਜੇ ਸਾਡੇ ਵਡੇਰੇ ਅਣਗਿਣਤ ਜ਼ਮਾਨਿਆਂ ਤੋਂ ਸੱਚ ਦੇ ਬਗੈਰ ਗੁਜ਼ਾਰਾ ਕਰਦੇ ਆਏ ਨੇ ਤੇ ਹੁਣ ਸਾਨੂੰ ਇਹਦੀ ਕਾਹਦੀ ਲੋੜ ਏ। ਸਾਰਿਆਂ ਪਖੇਰੂਆਂ ਆਪਣੀ ਆਪਣੀ ਅਕਲ ਮੁਤਾਬਕ ਸਵਾਲ ਕੀਤੇ, ਪਰ ਹੁੱਦ ਨੇ ਇਹਨਾਂ ਸਵਾਲਾਂ ਦੇ ਸੁੱਚੇ ਜਵਾਬ ਦੇ ਕੇ ਸਾਰਿਆਂ ਨੂੰ ਆਪਣੇ ਨਾਲ ਟੋਰ ਲਿਆ। ਮੈਂ ਵੀ ਟੁਰ ਪਿਆ। ਬੰਦਾ ਦਿਲ ਵਿੱਚ, ਬੰਦਿਆਂ ਨਾਲੋਂ ਪਖੇਰੂ ਚੰਗੇ ਜਿਹੜੇ ਸੱਚ ਨੂੰ ਢੂੰਢਣ ਦਾ ਚਾਰਾ ਤੇ ਕਰਦੇ ਨੇ। ਪਖੇਰੂ, ਸੀ ਮੁਰਗ ਨੂੰ ਲੱਭਣ ਦਾ ਸਫ਼ਰ ਸ਼ੁਰੂ ਹੋਇਆ। ਅਸੀਂ ਖੋਜ, ਪਿਆਰ, ਯਕੀਨ, ਆਜ਼ਾਦੀ, ਮਿਲਾਪ, ਹੁਰਿਆਨੀ, ਗਰੀਬੀ, ਮੌਤ ਤੇ ਨਾ ਹੋਣ ਦੀਆਂ 7 ਵਾਦੀਆਂ ਵਿੱਚੋਂ ਲੰਘੇ। ਇਸ ਸਫ਼ਰ ਵਿੱਚ ਕਈ ਪਖੇਰੂ ਸਮੁੰਦਰਾਂ ਵਿੱਚ ਡੁੱਬ ਮੋਏ, ਕੁਝ ਦੀਆਂ ਜਿਭਾਂ ਸੁੱਕ ਗਈਆਂ ਤੇ ਉਹ ਬਰਫਾਂ ਉੱਤੇ ਤਰਿਹਾਏ ਮਰ ਗਏ। ਕੁਝ ਅਜੇ ਸਨ ਜਿਨ੍ਹਾਂ ਦੇ ਜਿਗਰੇ ਸੂਰਜ ਦੀ ਗਰਮਾਈ ਨਾਲ ਬੁੱਝ ਕੇ ਸੁਆਹ ਹੋ ਗਏ ਤੇ ਉਹਨਾਂ ਦੇ ਖੰਭ ਸੜ ਗਏ। ਕੁਝ ਜੰਗਲਾਂ ਤੇ ਸਹਿਰਾਵਾਂ ਅੰਦਰ ਗਵਾਚ ਗਏ। ਕਈ ਕਮਲੇ ਹੋ ਕੇ ਇੱਕ ਦੂਜੇ ਨੂੰ ਖਾ ਗਏ ਤੇ ਕੁਝ ਨੇ ਅਜਿਹੀਆਂ ਅਣਹੋਣੀਆਂ ਮੂਰਤਾਂ ਵੇਖੀਆਂ ਜੋ ਹਰਿਆਣੀ ਨਾਲ ਹੀ ਮਰ ਗਏ। ਤੇ ਅਖੀਰ ਅਸੀਂ ਸੈਂਕੜਿਆਂ ਵਰਿਆਂ ਦੇ ਪੈਂਡੇ ਮਾਰ ਕੇ ਜਦੋਂ ਕਾਫ ਦੀਆਂ ਪਹਾੜੀਆਂ ਕੋਲ ਅਪੜੇ ਤੇ ਲੱਖਾਂ ਪਖੇਰੂਆਂ ਵਿੱਚੋਂ ਕੁੱਲ 30 ਜਿਉਂਦੇ ਰਹਿ ਗਏ ਸਨ। ਸਾਡੇ ਸਾਹਮਣੇ ਇੱਕ ਪਰਦਾ ਸੀ। ਹੁੱਦ ਆਖਿਆ, ਇਸ ਪਰਦੇ ਪਿੱਛੇ ਸੀ ਮੁਰਗ ਏ। ਸੱਚ ਏ। ਪਰਦਾ ਲੱਥਾ ਤੇ ਅਸਾਂ ਵੇਖਿਆ ਜੇ ਸਾਡੇ ਸਾਹਮਣੇ ਖਬਰੇ ਇੱਕ ਸ਼ੀਸ਼ਾ ਸੀ, ਜਿਸ ਸਾਹਮਣੇ ਸਾਡੀ ਸ਼ਕਲ ਦੇ ਉੱਕਾ ਸਾਡੇ ਚਿਹਰੇ ਮੋਰੇ ਦੇ 30 ਪਖੇਰੂ ਖਲੋਤੇ ਹੋ ਸਨ, ਜਿਵੇਂ ਸਾਡੀ ਮੂਰਤ ਖਿੱਚ ਕੇ ਸਾਹਮਣੇ ਰੱਖ ਦਿੱਤੀ ਹੋਵੇ। ਸ਼ੀਸ਼ੇ ਵਿੱਚ ਅਸੀਂ ਆਪ ਸਾਂ, ਸਾਡਾ ਹੀ ਪਰਛਾਵਾਂ ਸੀ। ਜੇ ਅਸੀਂ ਆਪ ਹੀ ਸੱਚ ਸਾਂ, ਅਸੀਂ ਆਪ ਹੀ ਸਭੋ ਕੁਝ ਸਾਂ, ਅਸੀਂ ਆਪ ਹੀ ਸੀ ਮੁਰਗ ਸਾਂ। ਬੰਦਾ ਦਿਲ ਵਿੱਚ, ਆਪੇ ਸਭੋ ਕੁਝ, ਇਹਦਾ ਮਤਲਬ ਹੈ ਮੈਂ ਵੀ ਆਪੋ ਸਭੋ ਕੁਝ ਹਾਂ, ਪਰ ਤੂੰ ਵੱਖ ਕਿਵੇਂ ਹੋਇਆ ਹੋ? ਪਖੇਰੂ, ਸਾਰਿਆਂ ਪਖੇਰੂਆਂ ਸਵਾਲ ਕੀਤੇ ਆਪਣੇ ਆਪ ਨੂੰ। ਬੰਦਾ, ਤੂੰ ਕਿਹੜਾ ਸਵਾਲ ਕੀਤਾ? ਪਖੇਰੂ, ਮੈਂ ਢਿੱਡ ਦੀ ਗੱਲ ਕੀਤੀ। ਮੈਂ ਪੁੱਛਿਆ ਆਪਣੇ ਆਪ ਨੂੰ, ਜੇ ਸੱਚ ਤੇ ਮੈਂ ਆਪ ਸਾਂ, ਸੱਚ ਦੀ ਬੁਝਾਰਤ ਬੁਝ ਗਤੇ ਸੀ ਮੁਰਗ ਪਛਾਤਾ ਜਾਏ ਤਾਂ ਵੀ ਇੱਕ ਮੁੱਢਲੀ ਗੱਲ ਦਾ ਨਿਤਾਰਾ ਨਹੀਂ ਹੁੰਦਾ। ਸੱਚ ਦੇ ਨਾਲ ਨਾਲ ਦਾਣੇ ਪਾਣੀ ਦੀ ਲੋੜ ਵੀ ਤੇ ਹੁੰਦੀ ਏ। ਬੰਦਾ, ਤੇ ਫੇਰ? ਪਖੇਰੂ, ਤੇ ਫੇਰ ਮੈਂ ਕੱਢਿਆ ਗਿਆ। ਬੰਦਾ, ਮੇਰੇ ਯਾਰ, ਡਾਰੋਂ ਵੱਖ ਹੋਣ ਦਾ ਇਹੋ ਅੰਤ ਹੁੰਦਾ ਏ।